ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 18 ਮਈ ਹੈ। 20 ਫਰਵਰੀ 1921 ਦੇ ਦਿਨ ਨਨਕਾਣਾ ਸਾਹਿਬ ਦੇ ਵਿੱਚ 200 ਦੇ ਕਰੀਬ ਸਿੱਖਾਂ ਦੇ ਕਤਲੇਆਮ ਨੇ ਜਿੱਥੇ ਆਮ ਸਿੱਖਾਂ ਦੇ ਵਿੱਚ ਰੋਸ ਪੈਦਾ ਕੀਤਾ, ਉੱਥੇ ਹੀ ਨੌਜਵਾਨਾਂ, ਸਾਬਕਾ ਗਦਰੀ ਆਗੂਆਂ ਅਤੇ ਫੌਜੀਆਂ ਦੇ ਵਿੱਚ ਜ਼ਬਰਦਸਤ ਰੋਹ ਵੀ ਪੈਦਾ ਕੀਤਾ। ਹਰ ਪਾਸੇ ਚਰਚਾ ਸੀ ਕਿ ਭਾਵੇਂ ਜ਼ਾਹਰਾ ਤੌਰ ਤੇ ਨਨਕਾਣਾ ਸਾਹਿਬ ਦਾ ਕਤਲੇਆਮ ਮਹੰਤ ਨਰੈਣ ਦਾਸ ਅਤੇ ਉਸ ਦੇ ਕਿਰਾਏ ਦੇ ਗੁੰਡਿਆਂ ਨੇ ਕੀਤਾ ਹੈ, ਪਰ ਇਸ ਦੀ ਜ਼ਿੰਮੇਵਾਰੀ ਮਿਸਟਰ ਕਿੰਗ, ਚੀਫ ਕਮਿਸ਼ਨਰ ਲਾਹੌਰ, ਮਿਸਟਰ ਕੜੀ, DC ਲਾਹੌਰ, ਮਿਸਟਰ ਬੋਰਿੰਗ, ਸੁਪਰਡੈਂਟ CID, ਸੁੰਦਰ ਸਿੰਘ ਮਜੀਠਾ, ਗੱਜਣ ਸਿੰਘ ਲੁਧਿਆਣਾ, ਕਰਤਾਰ ਸਿੰਘ ਬੇਦੀ, ਬਸੰਤ ਦਾਸ ਮਾਣਕ, ਬੇਲਾ ਸਿੰਘ ਜਾਣ ਦੀ ਵੀ ਬਰਾਬਰ ਦੀ ਹੈ। ਸਰਕਾਰ ਹੀ ਨਹੀਂ, ਅੰਗਰੇਜ਼ ਜੱਜਾਂ ਨੇ ਵੀ 150 ਸਿੱਖਾਂ ਨੂੰ ਤਸੀਹੇ ਦੇ ਕੇ ਕਤਲ ਕਰਨ, ਸਾੜਨ ਵਾਲੇ ਮਹੰਤ ਨਰੈਣ ਦਾਸ ਦੀ ਮਦਦ ਕੀਤੀ। ਹੋਰ ਤਾਂ ਹੋਰ, ਨਰੈਣ ਦਾਸ ਨੂੰ ਜਦੋਂ ਤਿਹਾੜ ਜੇਲ੍ਹ ਦਿੱਲੀ ਭੇਜਿਆ ਗਿਆ ਤਾਂ ਉਸ ਨੂੰ ਗੋਰਿਆਂ ਵਾਲੀ ਬੈਰਕ ਦੇ ਵਿੱਚ ਰੱਖਿਆ ਗਿਆ ਅਤੇ A ਕਲਾਸ ਦੀਆਂ ਸਹੂਲਤਾਂ ਉਹ ਮਾਣਦਾ ਰਿਹਾ। ਇਸ ਸਾਕੇ ਤੋਂ ਮਗਰੋਂ ਕੁਝ ਖਾੜਕੂ ਨੌਜਵਾਨ ਆਪਸ ਦੇ ਵਿੱਚ ਮਿਲੇ ਅਤੇ ਸਾਕੇ ਦੇ ਇਹਨਾਂ ਜ਼ਿੰਮੇਦਾਰ ਸ਼ਖਸਾਂ ਨੂੰ ਸੋਧਣ ਦਾ ਮਤਾ ਪਾਸ ਕੀਤਾ। ਇਸ ਮੁਹਿੰਮ ਦੇ ਵਿੱਚ ਮਾਸਟਰ ਮੋਤਾ ਸਿੰਘ, ਦਲੀਪ ਸਿੰਘ, ਕਿਸ਼ਨ ਸਿੰਘ ਗੜਗਾਜ, ਤਾਰਾ ਸਿੰਘ, ਬੇਲਾ ਸਿੰਘ, ਤੋਤਾ ਸਿੰਘ, ਨਰੈਣ ਸਿੰਘ, ਵਤਨ ਸਿੰਘ ਸ਼ਾਮਲ ਸਨ। ਇਸ ਖਾੜਕੂ ਜਥੇ ਨੇ ਸਭ ਤੋਂ ਪਹਿਲਾਂ ਐਕਸ਼ਨ ਬੋਰਿੰਗ ਦੇ ਕਤਲ ਦਾ ਚੁਣਿਆ, ਪਰ 23 ਮਈ 1921 ਨੂੰ ਇਸ ਮੁਹਿੰਮ ਤੇ ਨਿਕਲੇ ਬੇਲਾ ਸਿੰਘ ਅਤੇ ਗੰਡਾ ਸਿੰਘ ਨੂੰ ਸਾਧੂ ਸਿੰਘ ਨੇ ਗ੍ਰਿਫਤਾਰ ਕਰਵਾ ਦਿੱਤਾ। ਮਗਰੋਂ ਗੰਡਾ ਸਿੰਘ ਵਾਦਾ ਮਾਫ ਗਵਾਹ ਬਣ ਗਿਆ ਅਤੇ ਜਿਸ ਕਰਕੇ ਚੰਚਲ ਸਿੰਘ ਕੈਨੇਡੀਅਨ ਜੰਡਿਆਲਾ, ਠਾਕਰ ਸਿੰਘ ਭੇਜੋਵਾਲ, ਚਤਰ ਸਿੰਘ ਜੇਠੂਵਾਲ, ਪ੍ਰੇਮ ਸਿੰਘ ਗ੍ਰੰਥੀ, ਬਿਸ਼ਨ ਸਿੰਘ ਸ਼ੇਰਪੁਰ ਪਟਿਆਲਾ, ਸਾਧੂ ਸਿੰਘ ਸੂਈਆਂਵਾਲਾ ਵਗੈਰਾ ਗ੍ਰਿਫਤਾਰ ਹੋ ਗਏ। ਇਸ ਕੇਸ ਦੇ ਵਿੱਚ ਤਾਰਾ ਸਿੰਘ ਠੇਠਰ, ਤੋਤਾ ਸਿੰਘ ਪਿਸ਼ਾਵਰ, ਬੇਲਾ ਸਿੰਘ ਘੋਲੀਆ, ਨਰੈਣ ਸਿੰਘ ਚਾਟੀਵਿੰਡ, ਅਮਰ ਸਿੰਘ ਕੋਟਬਾਰੇ ਖਾਨ, ਪ੍ਰੇਮ ਸਿੰਘ ਚੁਮਾਲਾ ਦੇ ਖਿਲਾਫ 8 ਨਵੰਬਰ 1921 ਨੂੰ ਕੇਸ ਚਲਾਇਆ ਗਿਆ। 18 ਮਈ 1922 ਦੇ ਦਿਨ ਅਦਾਲਤ ਨੇ ਬੱਬਰ ਅਕਾਲੀਆਂ ਵੱਲੋਂ ਬੋਰਿੰਗ ਅਤੇ ਕਿੰਗ ਨੂੰ ਕਤਲ ਕਰਨ ਦੀ ਸਾਜ਼ਿਸ਼ ਕੇਸ ਦਾ ਫੈਸਲਾ ਕੀਤਾ। ਇਸ ਦੇ ਹੇਠ ਤੋਤਾ ਸਿੰਘ ਅਤੇ ਤਾਰਾ ਸਿੰਘ ਠੇਠਰ ਨੂੰ 5-5 ਸਾਲ, ਬੇਲਾ ਸਿੰਘ ਨੂੰ 4 ਸਾਲ, ਚੰਚਲ ਸਿੰਘ ਜੰਡਿਆਲਾ ਨੂੰ 1 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ। ਗੰਡਾ ਸਿੰਘ, ਜੋ ਕਿ ਵਾਦਾ ਮਾਫ ਗਵਾਹ ਬਣਿਆ ਸੀ, ਉਸ ਨੂੰ ਅਤੇ ਅਮਰ ਸਿੰਘ, ਨਰੈਣ ਸਿੰਘ, ਪ੍ਰੇਮ ਸਿੰਘ ਗ੍ਰੰਥੀ ਨੂੰ ਸਬੂਤਾਂ ਦੀ ਘਾਟ ਦੇ ਨਾਂ ਤੇ ਬਰੀ ਕਰ ਦਿੱਤਾ। ਇਸ ਕੇਸ ਦੇ ਵਿੱਚ ਮਾਸਟਰ ਮੋਤਾ ਸਿੰਘ, ਕਿਸ਼ਨ ਸਿੰਘ ਗੜਗੱਜ, ਗੁਰਬਚਨ ਸਿੰਘ ਅੰਬਾਲਾ, ਵਤਨ ਸਿੰਘ ਕਾਰੀਸਾਰੀ, ਅਮਰ ਸਿੰਘ ਦਿੱਲੀ, ਬਿਜਲਾ ਸਿੰਘ ਗ੍ਰਿਫਤਾਰ ਨਹੀਂ ਹੋ ਸਕੇ ਸਨ ਅਤੇ ਇਸ ਕਰਕੇ ਇਹ ਸਾਰੇ ਭਗੌੜੇ ਕਰਾਰ ਦੇ ਦਿੱਤੇ ਗਏ। 18 ਮਈ 1988 9 ਮਈ ਤੋਂ ਚੱਲ ਰਹੇ ਬਲੈਕ ਥੰਡਰ ਆਪਰੇਸ਼ਨ ਦੇ ਨਾਂ ਹੇਠ ਦਰਬਾਰ ਸਾਹਿਬ ਤੇ ਫੌਜ ਤੇ ਪੁਲਿਸ ਦੇ ਹਮਲੇ ਦੇ ਦੌਰਾਨ 18 ਮਈ 1988 ਦੇ ਦਿਨ ਅੰਦਰ ਬੈਠੇ ਆਖਰੀ 46 ਬੰਦੇ ਹੱਥ ਖੜੇ ਕਰਕੇ ਬਾਹਰ ਆ ਗਏ। ਇਹਨਾਂ ਦੇ ਵਿੱਚ ਮਲਕੀਤ ਸਿੰਘ ਅਜਨਾਲਾ, ਨਰਵੈਰ ਸਿੰਘ ਵੀ ਸ਼ਾਮਲ ਸਨ। ਇਸ ਕਾਰਵਾਈ ਦੇ ਨਾਲ ਖਾੜਕੂਆਂ ਦੀ ਸਾਖ ਬਹੁਤ ਕਮਜ਼ੋਰ ਹੋਈ, ਪਰ ਇਸ ਦੇ ਬਾਵਜੂਦ ਸੁਰਜੀਤ ਸਿੰਘ ਪੈਂਟਾ, ਪੁੱਤਰ ਸਵਾਰਨ ਸਿੰਘ, ਮੂਲ ਵਾਸੀ ਛੱਜਲਵੱਡੀ, ਅੰਮ੍ਰਿਤਸਰ, ਮਗਰੋਂ ਦਿੱਲੀ, ਧਰਮੀ ਫੌਜੀ ਕਾਰਜ ਸਿੰਘ ਥਾਂਦੇ, ਪੁੱਤਰ ਮੱਖਣ ਸਿੰਘ ਅਤੇ ਬੱਗਾ ਸਿੰਘ ਨੇ ਗ੍ਰਿਫਤਾਰੀ ਦੀ ਬਜਾਏ ਸਾਇਆਨਾਈਡ ਖਾ ਕੇ ਜਾਨ ਦੇ ਦਿੱਤੀ। ਕੁਝ ਹੋਰ ਖਾੜਕੂਆਂ ਨੇ ਵੀ ਸਾਇਆਨਾਈਡ ਖਾ ਕੇ ਜਾਨ ਦਿੱਤੀ। ਭਾਰਤੀ TV ਨੇ ਇਸ ਸਾਰੀ ਲੜਾਈ ਨੂੰ ਦੁਨੀਆ ਭਰ ਦੇ ਵਿੱਚ ਦਿਖਾਇਆ, ਜਿਸ ਦੇ ਵਿੱਚ ਖਾੜਕੂਆਂ ਦੀ ਬਹੁਤ ਬਦਨਾਮੀ ਕੀਤੀ ਗਈ। ਇਸ ਹਮਲੇ ਦੇ ਵਿੱਚ ਕੁੱਲ 36 ਖਾੜਕੂ ਮਾਰੇ ਗਏ। ਦਰਅਸਲ ਖਾੜਕੂਆਂ ਦੇ ਵਿੱਚ ਬਹੁਤ ਸਾਰੇ ਮੈਂਬਰ ਖੁਫੀਆ ਮਹਿਕਮੇ ਦੇ ਸ਼ਾਮਲ ਹੋ ਚੁੱਕੇ ਸਨ। ਇਹ ਗੱਲ ਕਾਬਲੇ ਜ਼ਿਕਰ ਹੈ ਕਿ ਗ੍ਰਿਫਤਾਰ ਕੀਤੇ ਗਏ ਇਹਨਾਂ ਆਖਰੀ 46 ਬੰਦਿਆਂ ਦੇ ਵਿੱਚੋਂ ਕਿਸੇ ਤੇ ਵੀ ਮੁਕੱਦਮਾ ਨਹੀਂ ਸੀ ਚਲਾਇਆ ਗਿਆ। ਦਰਅਸਲ ਇਹ ਸਾਰੇ ਪੁਲਿਸ ਦੇ ਬਲੈਕ ਕੈਟਸ ਸਨ, ਜਿਨ੍ਹਾਂ ਦਾ ਨਿਸ਼ਾਨਾ ਖਾੜਕੂਆਂ ਦੀ ਅਗਵਾਈ ਸੰਭਾਲ ਕੇ ਜਾਂ ਫਿਰ ਉਹਨਾਂ ਦੇ ਸਾਰੇ ਰਾਜ ਜਾਣ ਕੇ ਉਹਨਾਂ ਦਾ ਸਫਾਇਆ ਕਰਨਾ ਸੀ। 18 ਮਈ 1988 ਦਰਬਾਰ ਸਾਹਿਬ ਤੇ 9 ਮਈ ਤੋਂ 19 ਮਈ ਤੱਕ 1988 ਤੱਕ ਚੱਲੇ ਬਲੈਕ ਥੰਡਰ ਆਪਰੇਸ਼ਨ ਦੇ ਨਾਂ ਤੇ ਕੀਤੇ ਗਏ ਹਮਲੇ ਦੇ ਜਵਾਬ ਦੇ ਵਿੱਚ ਖਾੜਕੂਆਂ ਨੇ ਕਈ ਐਕਸ਼ਨ ਕੀਤੇ, ਜਿਨ੍ਹਾਂ ਦੇ ਵਿੱਚ 170 ਤੋਂ ਵੱਧ ਬੰਦੇ ਮਾਰੇ ਗਏ। ਇਹਨਾਂ ਕਾਰਵਾਈਆਂ ਦੇ ਵਿੱਚ ਖਰੜ ਕੋਲ ਮਾਰੇ ਜਾਣ ਵਾਲੇ 37 ਭਈਏ ਵੀ ਸ਼ਾਮਲ ਸਨ। 18 ਮਈ ਨੂੰ ਖਾੜਕੂਆਂ ਦੇ ਇੱਕ ਗਰੁੱਪ ਨੇ ਖਰੜ ਦੇ ਨੇੜੇ ਹਰਿਆਣੇ ਨੂੰ ਪਾਣੀ ਦੇਣ ਵਾਸਤੇ ਬਣਾਈ ਜਾ ਰਹੀ ਸਤਲੁਜ ਜਮਨਾ ਲਿੰਕ ਨਹਿਰ ਪੁੱਟਣ ਵਾਲੇ ਮਜ਼ਦੂਰਾਂ ਨੂੰ ਨਹਿਰ ਪੁੱਟਣੋਂ ਰੋਕਿਆ। ਜਦੋਂ ਨਾ ਰੁਕੇ ਤਾਂ ਉਹਨਾਂ ਨੇ 37 ਬਿਹਾਰੀ ਭਈਏ ਮਜ਼ਦੂਰਾਂ ਨੂੰ ਗੋਲੀਆਂ ਮਾਰ ਦਿੱਤੀਆਂ। 18 ਮਈ 1988 ਦਿਨ ਪੰਜਾਬ ਪੁਲਿਸ ਨੇ ਦਰਾਜ ਸਿੰਘ ਬਿੱਟਾ, ਪੁੱਤਰ ਬਾਸ ਸਿੰਘ ਵਾਸੀ ਲੋਪੋਕੇ ਅਜਨਾਲਾ, ਅੰਮ੍ਰਿਤਸਰ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 18 ਮਈ 1999 ਦਿਨ ਪੰਜਾਬ ਪੁਲਿਸ ਨੇ ਨਵਰੂਪ ਸਿੰਘ ਉਰਫ ਪਿੱਟੂ ਮਾਲੀ ਵਾਸੀ ਖੁਜਾਲਾ ਗੁਰਦਾਸਪੁਰ, ਬਲਵਿੰਦਰ ਸਿੰਘ ਉਰਫ ਗੋਲੂ ਵਾਸੀ ਮਾੜੀ ਬੁੱਚੀਆਂ ਗੁਰਦਾਸਪੁਰ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ। 18 ਮਈ 1991 ਦਿਨ ਪੰਜਾਬ ਪੁਲਿਸ ਨੇ ਗੁਰਨੇਕ ਸਿੰਘ ਵਾਸੀ ਲਹੂਕਾ ਅੰਮ੍ਰਿਤਸਰ, ਅਵਤਾਰ ਸਿੰਘ ਵਾਸੀ ਮਹਿਮਾ ਪੰਡੋਰੀ, ਪਵਿੱਤਰ ਸਿੰਘ ਵਾਸੀ ਟੁੱਟੋ ਮਾਜਰਾ, ਰਵਿੰਦਰ ਸਿੰਘ ਉਰਫ ਵਿੰਦਰ ਵਾਸੀ ਸਲੋਕੀਆਂ, ਜਸਵਿੰਦਰ ਸਿੰਘ ਉਰਫ ਕਾਲਾ ਬੱਬਰ ਵਾਸੀ ਰਾਜੋ ਮਾਜਰਾ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ। 18 ਮਈ 1991 ਦਿਨ ਪੰਜਾਬ ਪੁਲਿਸ ਨੇ 3 ਸਕੇ ਭਰਾਵਾਂ ਮਨਜਿੰਦਰ ਸਿੰਘ ਜੱਜ, ਪਰਮਜੀਤ ਸਿੰਘ ਪੰਮਾ ਅਤੇ ਅਜਮੇਰ ਸਿੰਘ ਪ੍ਰਧਾਨ ਉਰਫ ਸੁਰਜੀਤ ਸਿੰਘ, ਤਿੰਨੋਂ ਸਕੇ ਭਰਾ ਵਾਸੀ ਅੰਮ੍ਰਿਤਸਰ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ। 18 ਮਈ 1991 ਦਿਨ ਪੁਲਿਸ ਨੇ ਪਰਮਜੀਤ ਸਿੰਘ ਪੁੱਤਰ ਸਵਿੰਦਰ ਸਿੰਘ ਵਾਸੀ ਮੱਲੀਆਂ ਅੰਮ੍ਰਿਤਸਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ।
18 ਮਈ 2006 ਦੇ ਦਿਨ ਸਿਮਰਜੀਤ ਸਿੰਘ ਮਾਨ ਅਤੇ ਉਸ ਦੇ ਸਾਥੀਆਂ ਨੇ ਜਲੰਧਰ ਦੇ ਵਿੱਚ ਸਾਬਕਾ ਚੀਫ ਮਿਨਿਸਟਰ ਬੇਅੰਤ ਜਿਸ ਨੇ KP ਗਿੱਲ ਦੀ ਅਗਵਾਈ ਹੇਠ ਪੁਲਿਸ ਕੋਲੋਂ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕਰਵਾਇਆ ਸੀ, ਉਸ ਦੇ ਬੁੱਤ ਦੇ ਗਲੇ ਦੇ ਵਿੱਚ ਬੇਅੰਤ ਸਿੰਘ ਨੂੰ ਕਤਲ ਕਰਨ ਵਾਲੇ ਇਨਸਾਨੀ ਬੰਬ ਦਿਲਾਵਰ ਸਿੰਘ ਦੀ ਫੋਟੋ ਵਾਲੇ ਪੋਸਟਰ ਲਟਕਾਏ। ਬਾਦਲ ਨੇ ਉਸ ਨੂੰ ਦੇਸ਼ ਧਰੋਹ ਦੀਆਂ ਧਾਰਾਵਾਂ ਲਾ ਕੇ ਜੇਲ੍ਹ ਸੁੱਟ ਦਿੱਤਾ। ਇਸ ਦਾ ਮਤਲਬ ਇਹ ਵੀ ਹੈ ਕਿ ਬਾਦਲ ਵਾਸਤੇ ਹਜ਼ਾਰਾਂ ਸਿੱਖਾਂ ਦਾ ਕਾਤਲ ਬੇਅੰਤ ਦੇਸ਼ ਦਾ ਮਹਾਨ ਹੀਰੋ ਹੈ। ਮਗਰੋਂ ਅਦਾਲਤ ਨੇ ਮਾਨ ਨੂੰ ਬਰੀ ਕਰ ਦਿੱਤਾ। ਇਹ ਸੀ ਸਿੱਖ ਇਤਿਹਾਸ ਦੇ ਵਿੱਚ 18 ਮਈ ਦਾ ਦਿਨ। ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ USA।